With your support, we can raise your voice globally. उन्होंने पगड़ी इशू नो बिल्कुल मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्हां ने सिੱਖੀ दिया ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜੋ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ ਅੱਜ ਡੇਟ ਹੈਗੀ ਹੈ ਜੀ ਡਾਕਟਰ ਸਾਹਿਬ ਅੱਜ ਡੇਟ ਹੈਗੀ ਹੈ 16 ਜੂਨ 2 ਹਾੜ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ। ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਪ੍ਰੋਗਰਾਮ ਦੇ ਸ਼ੁਰੂ ਵਿੱਚ ਕੀ ਕਹਿਣਾ ਚਾਹੋਗੇ? ਜਿਵੇਂ ਕਿ ਨਾਨਕਸ਼ਾਹੀ ਕੈਲੰਡਰ ਅਨੁਸਾਰ ਅੱਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਨ ਹੈ, ਤੇ ਇਸ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ ਅੱਜ 2 ਹਾੜ ਦਾ ਦਿਨ 16 ਜੂਨ ਔਰ ਲਗਭਗ 410 ਸਾਲ ਪਹਿਲਾਂ ਅੱਜ ਦੇ ਦਿਨ ਲਾਹੌਰ ਦੀ ਉਹ ਧਰਤੀ ਜਿਸ ਪ੍ਰਥਾਏ ਕਦੇ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ, ਤੇ ਗੁਰੂ ਅਮਰਦਾਸ ਜੀ ਨੇ ਉਸ ਦੇ ਵਿੱਚ ਇਹ ਐਡੀਸ਼ਨ ਕੀਤੀ ਅੰਮ੍ਰਿਤਸਰ ਸਿਫਤੀ ਦਾ ਘਰ ਜੀ, ਕਿ ਉਹ ਲਾਹੌਰ ਬੇਸ਼ੱਕ ਜਿੱਥੇ ਜਿਹੜੀਆਂ ਰਾਜਧਾਨੀਆਂ ਹੁੰਦੀਆਂ ਨੇ ਉੱਥੇ ਕਹਿਰ ਹੁੰਦਾ ਹੈ, ਉੱਥੇ ਜ਼ਹਿਰੀਲੇ ਲੋਕ ਵਸਦੇ ਨੇ ਔਰ ਉਸ ਕਿਸਮ ਦਾ ਨਿਜ਼ਾਮ ਲੋਕਾਂ ਨੂੰ ਦੁਖੀ ਕਰਦਾ ਹੈ ਜਿਹੜਾ ਸਵੈ ਦੇ ਉੱਤੇ ਔਰ ਰਾਜਾਸ਼ਾਹੀਆਂ ਦੇ ਪ੍ਰਬੰਧ ਜਿਸ ਕਿਸਮ ਦੇ ਰਹੇ ਨੇ। ਔਰ ਜਦੋਂ ਉੱਥੇ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਚੂਨਾ ਮੰਡੀ ਲਾਹੌਰ, ਉਹ ਵੀ ਲਾਹੌਰ ਸ਼ਹਿਰ ਹੈ ਜੀ, ਔਰ ਉਹ ਫਿਰ ਸਿਫਤੀ ਦਾ ਘਰ ਬਣ ਜਾਂਦਾ ਹੈ। ਗੁਰੂ ਅਰਜਨ ਸਾਹਿਬ ਦੀ ਬੇਸ਼ੱਕ ਸ਼ਹਾਦਤ ਉਸ ਲਾਹੌਰ ਦੀ ਧਰਤੀ ਤੇ ਹੁੰਦੀ ਹੈ, ਉਹ ਚੰਦੂ ਦੀ ਹਵੇਲੀ ਹੋਏ ਜਿੱਥੇ ਕਿ ਗੁਰੂ ਸਾਹਿਬ ਨੂੰ ਲਗਭਗ 4 ਦਿਨ ਟਾਰਚਰ ਕੀਤਾ ਗਿਆ, ਜਾਂ ਫਿਰ ਜਿੱਥੇ ਅੱਜ ਡੇਰਾ ਸਾਹਿਬ ਲਾਹੌਰ ਵਾਕਿਆ ਹੈ ਰਾਵੀ ਦੇ ਕੰਢੇ, ਜਿੱਥੇ ਕਿ ਗੁਰੂ ਅਰਜਨ ਸਾਹਿਬ ਦੇ ਪਵਿੱਤਰ ਸਰੀਰ ਨੂੰ, ਜਿਸ ਨੂੰ ਕਿ
ਪੂਰੇ ਪਹਿਲਾਂ ਤੱਤੀ ਤਵੀ ਤੇ ਬਿਠਾਏ ਗਏ, ਸਿਰ ਤੇ ਰੇਤ ਪਾਈ ਗਈ, ਦੇਗ ਦੇ ਵਿੱਚ ਉਬਾਲੇ ਗਏ। ਔਰ ਬਾਅਦ ਦੇ ਵਿੱਚ ਸਾਡਾ ਇਤਿਹਾਸਕ ਵੇਰਵਾ ਦੱਸਦਾ ਹੈ ਕਿ ਕਿਆ ਗੁਰੂ ਅਰਜਨ ਦਰਿਆਏ ਨਹੀਂ ਬੋੜਿਓ, ਤੇ ਉਹਨਾਂ ਦੇ ਪਵਿੱਤਰ ਸਰੀਰ ਨੂੰ ਦਰਿਆ ਰਾਵੀ ਦੇ ਵਿੱਚ ਜਿਹੜਾ ਹੈ ਉਹ ਸੁੱਟ ਦਿੱਤਾ ਗਿਆ। ਇਹ ਸਾਡੇ ਲਈ ਬੇਸ਼ੱਕ 406 ਸਾਲ ਪਹਿਲਾਂ ਦਾ ਵਾਕਿਆ ਸਾਡੀ ਅਰਦਾਸ ਦਾ ਹਿੱਸਾ ਹੈ। ਅਰਦਾਸ ਜਿਹੜੀ ਕਿ ਸ਼ਹੀਦਾਂ ਦੀ ਅਸੀਂ ਕਰਦੇ ਹਾਂ, ਉਹਨਾਂ ਦੇ ਵਿੱਚ ਸਾਡੀਆਂ ਅੱਖਾਂ ਦੇ ਸਾਹਮਣੇ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਦਾ ਮਦਰ ਰੂਪ ਹੁੰਦੇ ਕਿ ਤੱਤੀ ਤਵੀ ਤੇ ਬੈਠੇ ਨੇ, ਸਿਰ ਦੇ ਉੱਤੇ ਜਿਹੜਾ ਪੜਪੂੰਜਾ ਹੈ ਉਸ ਨੇ ਵੱਡੇ ਕੜਛੇ ਦੇ ਨਾਲ ਉਹ ਰੇਤ ਪਾ ਰਿਹਾ ਜੀ, ਤੇ ਚਿਹਰੇ ਦੇ ਉੱਤੇ ਇੱਕ ਮੁਸਕਰਾਹਟ ਹੈ, ਥੱਲੇ ਅੱਗ ਬਲ ਰਹੀ ਹੈ। ਔਰ ਜਦੋਂ ਅਸੀਂ ਇਹ ਗੁਰੂ ਰਾਮਦਾਸ ਜੀ ਦਾ ਸ਼ਬਦ ਪੜ੍ਹਦੇ ਹਾਂ ਕਿ ਜਿਸ ਦੇ ਵਿੱਚ ਇਸ ਪਾਠ ਨੂੰ ਯਾਦ ਕਰਵਾਇਆ ਗਿਆ ਸੀ ਕਿ ਭਾਈ ਜੇ ਉਹ ਅਵਸਥਾ ਵੀ ਆਉਂਦੀ ਹੈ ਕਿ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਢੋਵਾਂ, ਜੋ ਦੇਵੈ ਸੋ ਖਾਈ, ਨਾਨਕ ਗਰੀਬ ਟਹਿ ਪਿਆ ਦੁਆਰੇ, ਹਰ ਮੇਲ ਲਿਓ ਵਡਿਆਈ ਜੀ। ਸੋ ਸੱਚਮੁੱਚ ਉਸ ਅੱਗ ਦੇ ਹਵਾਲੇ ਆਪਣੇ ਤਨ ਨੂੰ ਕਰਨਾ। ਔਰ ਉਸ ਹਾਲਤ ਦੇ ਵਿੱਚ ਵੀ ਜਦੋਂ ਅਸੀਂ ਸਾਈਂ ਮੀਆਂ ਮੀਰ ਜਿਹੜਾ ਕਿ ਸ਼੍ਰੀ ਹਰਿਮੰਦਰ ਸਾਹਿਬ ਦੀ ਨੀਂਹ ਪੱਥਰ ਰੱਖਣ ਵਾਲਾ ਹੈ, ਗੁਰੂ ਅਰਜਨ ਸਾਹਿਬ ਨੇ ਸਾਈਂ ਮੀਆਂ ਮੀਰ ਤੋਂ ਨੀਂਹ ਪੱਥਰ ਰਖਵਾਇਆ। ਗੁਰੂ ਅਰਜਨ ਸਾਹਿਬ ਦਾ ਅਧਿਆਤਮ ਦੀ ਦੁਨੀਆ ਦਾ ਮਿੱਤਰ ਹੈ ਜੀ, ਔਰ ਅਕਸਰ ਜੋ ਹੈ ਉਹ ਅੰਮ੍ਰਿਤਸਰ ਵੀ ਆਉਂਦਾ ਰਹਿੰਦਾ ਹੈ। ਗੁਰੂ ਅਰਜਨ ਸਾਹਿਬ ਜਦੋਂ ਪਹਿਲੇ ਵਕਤ 'ਚ ਵੀ, ਕਿਉਂਕਿ ਲਾਹੌਰ ਉਹ ਸ਼ਹਿਰ ਹੈ ਜਿੱਥੇ ਉਹਨਾਂ ਦੇ ਪਿਤਾ ਦਾ ਪ੍ਰਕਾਸ਼ ਹੋਇਆ, ਚੂਨਾ ਮੰਡੀ ਲਾਹੌਰ 'ਚ। ਔਰ ਫਿਰ ਅਸੀਂ ਇਤਿਹਾਸਕ ਵਾਕਿਆ ਦੇ ਤੌਰ 'ਤੇ ਦੇਖਦੇ ਹਾਂ ਕਿ ਜਦੋਂ ਉਹਨਾਂ ਦੇ ਤਾਏ ਦੇ ਲੜਕੇ ਦਾ ਵਿਆਹ ਹੈ ਸਹਾਰੀ ਮੱਲ ਦਾ, ਤੇ ਵੱਡੇ ਦੋ ਭਰਾ ਆਉਣ ਤੋਂ ਇਨਕਾਰੀ ਹੁੰਦੇ ਨੇ, ਤੇ ਗੁਰੂ ਅਰਜਨ ਸਾਹਿਬ ਪਿਤਾ ਦੀ ਆਗਿਆ ਮੰਨ ਕੇ ਲਾਹੌਰ ਆਉਂਦੇ ਨੇ। ਔਰ ਇਹ ਉਹ ਪੀਰੀਅਡ ਹੈ ਜਦੋਂ ਕਿ ਜਿੱਥੇ ਉਹਨਾਂ ਵਿਚਲਾ ਜਿਹੜਾ ਟੈਲੈਂਟ ਅਜੇ ਭਾਵੇਂ ਉਹ ਗੁਰੂ ਨਹੀਂ ਬਣੇ ਹੋਏ, ਲੇਕਿਨ ਜਦੋਂ ਅਸੀਂ ਸ਼ਬਦ ਹਜ਼ਾਰੇ, ਬੇਸ਼ੱਕ ਇਹ ਕੋਈ ਨਿਸ਼ਚਿਤ ਨਿਰਧਾਰਿਤ ਬਾਣੀ ਨਹੀਂ ਹੈ, ਪਰ ਮਾਝ ਮਹੱਲਾ ਪੰਜਵਾਂ ਦੇ ਥੱਲੇ ਜਿਹੜੇ ਗੁਰੂ ਸਾਹਿਬ ਦੇ 4 ਸ਼ਬਦ ਨੇ, ਉਹਨਾਂ 'ਚੋਂ 3 ਬਾਰੇ ਅਸੀਂ ਇਹ ਯਕੀਨ ਕਰਦੇ ਹਾਂ ਸਾਡੀ ਰਵਾਇਤ ਦੇ ਵਿੱਚ ਕਿ ਗੁਰੂ ਅਰਜਨ ਸਾਹਿਬ ਜਦੋਂ ਕਿ ਆਪਣੇ ਤਾਏ ਦੇ ਬੇਟੇ ਦੇ ਵਿਆਹ 'ਤੇ ਆਉਂਦੇ ਨੇ ਆਪਣੇ ਪਿਤਾ ਦਾ ਹੁਕਮ ਮੰਨ ਕੇ, ਔਰ ਪਿਤਾ ਨੇ ਹੁਕਮ ਕੀਤਾ ਹੈ ਕਿ ਜਦੋਂ ਤੱਕ ਅਸੀਂ ਬੁਲਾਈਏ ਨਾ ਜੀ ਤੁਸੀਂ ਆਉਣਾ ਨਹੀਂ ਹੈ। ਤੇ ਉਹਨਾਂ ਵਿਚਲੀ ਜਿਹੜੀ ਬਿਰਹ ਹੈ, ਗੁਰੂ ਦਰਬਾਰ ਦੀ ਜਿਹੜੀ ਹੈ ਦਰਸ਼ਨ ਦੀ ਤਾਂਘ ਹੈ, ਉਹ ਇਹਨਾਂ 3 ਪਦਿਆਂ ਦੇ ਵਿੱਚ, ਔਰ ਬਾਅਦ ਦੇ ਵਿੱਚ ਗੁਰੂ ਬਣਨ ਤੋਂ ਬਾਅਦ ਉਹਨਾਂ ਨਾਲ ਨਾਨਕ ਸ਼ਬਦ ਲਾ ਕੇ ਉਹ ਸਾਡੇ ਬਾਣੀ ਦਾ ਹਿੱਸਾ ਬਣਦੇ ਨੇ। ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੈ ਚਾਤ੍ਰਿਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੇ। ਹੁਣ ਇਹ ਜਿਹੜੀ ਅਵਸਥਾ ਹੈ, ਜਦੋਂ ਅਸੀਂ ਅੱਜ ਦੇ ਪੀਰੀਅਡ 'ਚ ਵੀ ਇੱਕ ਪਾਸੇ ਸਾਡੀ ਦੁਨਿਆਵੀ ਸੋਚ ਹੈ, ਦੁਨਿਆਵੀ ਅੱਖ ਹੈ, ਜ਼ਾਹਰ ਹੈ, ਅਸੀਂ ਜਦੋਂ ਕਿ ਅੱਗ ਨੂੰ ਫੇਸ ਕਰਦੇ ਹਾਂ, ਕਿਸੇ ਤਕਲੀਫ ਨੂੰ, ਤੱਤੇ ਪਾਣੀ ਨੂੰ ਫੇਸ ਕਰਦੇ ਹਾਂ, ਔਰ ਫਿਰ ਅਹਿਸਾਸ ਹੁੰਦਾ ਕਿ ਵੀ ਇਹ ਕੀ ਹੈ। ਤੇ ਜਦੋਂ ਅਸੀਂ ਦੇਖਦੇ ਹਾਂ ਕਿ ਸਾਡੇ ਪ੍ਰੀਤਮ, ਸਾਡੇ ਸਤਿਗੁਰੂ ਜਿਹੜੇ ਨੇ, ਤੱਤੀ ਤਵੀ ਹੈ, ਥੱਲੇ ਵੀ ਅੱਗ ਹੈ, ਉੱਪਰੋਂ ਵੀ ਅੱਗ ਵਰਦੀ ਹੈ, ਦੇਗ ਦਾ ਪਾਣੀ ਉਬਲ ਰਿਹਾ ਹੈ, ਔਰ 4 ਚਫੇਰੇ, ਤੇ ਜਿਸ ਪਵਿੱਤਰ ਆਤਮਾ ਦੇ ਅੰਦਰ ਜਿਨ੍ਹਾਂ ਨੂੰ ਕਦੇ ਉਹਨਾਂ ਦੇ ਨਾਨਾ ਜੀ ਗੁਰੂ ਅਮਰਦਾਸ ਜੀ ਨੇ ਦੋਇਤਾ ਬਾਣੀ ਕਾ ਬੋਇਤਾ, ਬਾਣੀ ਦਾ ਜਹਾਜ਼ ਕਹਿ ਕੇ ਜਿਹੜਾ ਹੈ ਉਹ ਸਨਮਾਨਿਆ ਸੀ, ਕਿਉਂਕਿ ਇਹ ਸਨਮਾਨ ਹੁੰਦਾ ਹੈ ਕਿ ਇੱਕ ਛੋਟਾ ਬਾਲਕ, ਉਸ ਦੇ ਵਿੱਚ ਉਹ ਪ੍ਰੋਮਿਸਿਸ ਨੇ, ਉਸ ਵਿਚਲੀ ਜਿਹੜੀ ਦੈਵੀ ਰੂਹ ਹੈ, ਉਸ ਨੂੰ ਉਹਨਾਂ ਦੇ ਨਾਨਾ ਜੀ ਪਛਾਣਦੇ ਨੇ। ਔਰ ਅਸੀਂ ਦੇਖਦੇ ਹਾਂ ਕਿ ਕਿਸ ਤਰੀਕੇ ਨਾਲ ਜਦੋਂ ਅਸੀਂ ਇਸ ਸੇਵਾ ਦੇ ਪਿੜ 'ਚ, ਬਾਣੀ ਦੇ ਪਿੜ 'ਚ ਦੇਖਦੇ ਹਾਂ ਮਾਤਾ ਭਾਨੀ, ਔਰ ਜੇ ਗੁਰੂ ਅਮਰਦਾਸ ਜੀ ਦੀਆਂ 2 ਸਪੁੱਤਰੀਆਂ ਨੇ, ਭਾਨੀ ਤੇ ਦਾਨੀ। ਸੋ ਭਾਨੀ ਨੇ ਕਿਸ ਕਦਰ ਭਾਣਾ ਵੀ ਮੰਨਿਆ, ਮਾਤਾ ਭਾਨੀ ਨੇ ਕਿਸ ਕਦਰ ਆਪਣੇ ਪਿਤਾ ਦੀ ਸੇਵਾ ਕੀਤੀ, ਔਰ ਦੋਨੋਂ ਹੀ ਉਹ ਔਰ ਉਹਨਾਂ ਦੇ ਪਤੀ ਭਾਈ ਜੇਠਾ ਜਿਹੜੇ ਗੁਰੂ ਰਾਮਦਾਸ ਬਣਦੇ ਨੇ, ਕਿਵੇਂ ਆਮ ਸੰਗਤ ਦੇ ਨਾਲ ਹੀ ਉਹ ਟੋਕਰੀ ਚੁੱਕਦੇ ਨੇ, ਟੋਕਰੀ ਢੋਂਦੇ ਨੇ, ਕਾਰ ਸੇਵਾ ਚੁੱਕਦੇ ਨੇ, ਹੱਥੀਂ ਸੇਵਾ ਕਰਦੇ ਨੇ, ਇੱਟਾਂ ਲਾਉਂਦੇ ਨੇ। ਸੋ ਇਸ ਕਿਸਮ ਦੇ ਉਸ ਮਾਹੌਲ ਦੇ ਵਿੱਚ ਬਾਲਕ ਗੁਰੂ ਅਰਜਨ
ਜਿਹੜੇ ਨੇ ਉਹ ਜਿਨ੍ਹਾਂ ਦੇ ਪਿਤਾ ਗੁਰੂ ਨੇ ਔਰ ਜਿਨ੍ਹਾਂ ਦੇ ਨਾਨਾ ਗੁਰੂ ਨੇ, ਗੁਰੂ ਸਨ। ਹੁਣ ਇਹ ਸਾਰੇ ਮਾਹੌਲ ਦੇ ਵਿੱਚ ਪਲੀ ਇਹ ਜਿਹੜੀ ਦੈਵੀ ਆਤਮਾ ਹੈ, ਜਿਹੜੀ ਉਹ ਅਗੰਮੀ ਰੂਹ ਹੈ, ਉਸ ਦੀ ਤੜਪ ਹੈ। ਤੇ ਜੇ ਉਹ ਤੜਪ, ਮੈਂ ਸਮਾਂ ਸੀਮਾ ਨੂੰ ਧਿਆਨ 'ਚ ਰੱਖਦਿਆਂ ਬਹੁਤ ਵੇਰ ਵਿੱਚ ਨਾ ਜਾਵਾਂ ਜੀ, ਔਰ ਫਿਰ ਉਹ ਪਹਿਲੀ ਚਿੱਠੀ ਰੂਪ ਦੇ ਵਿੱਚ ਬੇਨਤੀ ਜਾਂਦੀ ਹੈ ਤੇ ਕੋਈ ਜਵਾਬ ਨਹੀਂ ਆਉਂਦਾ। ਫਿਰ ਉਸ ਬਿਰਹਾ ਚੋਂ, ਉਸ ਬੇਬਲਤਾ ਚੋਂ, ਤੇਰਾ ਮੁਖ ਸੁਹਾਵਾ ਜਿਉ ਸਹਿਜ ਧੁਨ ਬਾਣੀ, ਚਿਰ ਹੋਆ ਦੇਖੇ ਸਾਰੰਗ ਪਾਣੀ। ਹੁਣ ਇਹ ਕਿ ਉਹ ਇੱਕ ਖਿੱਚ ਹੈ ਕਿ ਭਾਈ ਤੇਰਾ ਉਹ ਸੋਹਣਾ ਮੁਖ ਜਿਹਨੂੰ ਦੇਖਿਆ ਕਿੰਨਾ ਵਕਤ ਗੁਜ਼ਰ ਗਿਆ। ਫਿਰ ਉਸ ਦਾ ਜਵਾਬ ਨਹੀਂ ਆਉਂਦਾ ਕਿਉਂਕਿ ਉਹਨਾਂ ਦਾ ਵੱਡਾ ਭਾਈ ਪ੍ਰਿਥੀ ਚੰਦ ਜੀ ਜਿਹੜਾ ਉਹਨਾਂ ਚਿੱਠੀਆਂ ਨੂੰ ਲੁਕੋ ਲੈਂਦਾ ਕਿ ਜੀ ਇੰਨਾ ਟੈਲੈਂਟ ਇਹ ਦੇਖ ਕੇ ਤਾਂ ਉਹਨਾਂ ਨੂੰ ਗੁਰਗੱਦੀ ਦੇ ਦੇਣਗੇ ਜੀ। ਫਿਰ ਪੱਤਰਕਾਰ ਆਂਦੀ ਹੈ ਕਿ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀ ਹੈ ਪ੍ਰਿਆ ਤੁਧ ਭਗਵੰਤਾ, ਮੋਏ ਰਹਿਣ ਨਾ ਵਿਹਾਵੈ ਨੀਂਦ ਨਾ ਆਵੈ, ਵਿਣ ਦੇਖੇ ਗੁਰ ਦਰਬਾਰੇ ਜਿਉ ਹਉ ਕੋਲੀ ਜਿਉ ਘੋਲ ਕਮਾਈ ਤੇ ਸੱਚੇ ਗੁਰ ਦਰਬਾਰੇ ਜੀ। ਕਿ ਨੈਣਾ 'ਚ ਨੀਂਦ ਨਹੀਂ ਹੈ, ਭੁੱਖ ਨਹੀਂ ਹੈ, ਪਿਆਸ ਨਹੀਂ ਹੈ। ਤੇ ਫਿਰ ਜਦੋਂ ਪਿਤਾ ਗੁਰੂ ਦੇ ਸੱਦੇ ਤੇ ਆਉਂਦੇ ਨੇ ਤੇ ਫਿਰ ਉਸ ਬਿਹਬਲਦਾ ਦੇ ਵਿੱਚ ਇਹ ਭਾਗ ਹੋਆ, ਗੁਰ ਸੰਤ ਮਿਲਾਇਆ, ਪ੍ਰਭ ਅਬਿਨਾਸੀ ਘਰ ਮੈਂ ਪਾਇਆ, ਸੇਵ ਕਰੀ ਪਲ ਚਸਾ ਨਾ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜਿਉ ਹਉ ਕੋਲੀ ਜਿਉ ਘੋਲ ਕਮਾਈ, ਜਨ ਨਾਨਕ ਦਾਸ ਤੁਮਾਰੇ ਜਿਉ। ਹੁਣ ਇਹ ਜਦੋਂ ਅਸੀਂ ਗੁਰੂ ਅਰਜਨ ਸਾਹਿਬ ਦੇ ਜੀਵਨ ਨੂੰ ਦੁਨਿਆਵੀ ਅੱਖ ਤੋਂ ਦੇਖਦੇ ਹਾਂ, ਜਿਹੜੀਆਂ ਦੈਵੀ ਇਹ ਰੂਹਾਂ ਨੇ, ਅਕਾਲ ਪੁਰਖ ਦੀ ਜੋਤ ਨੇ, ਇਹਨਾਂ ਨੂੰ ਸਾਡੀ ਦੁਨਿਆਵੀ ਅੱਖ ਕੀ ਦੇਖ ਸਕਦੀ ਹੈ। ਪਰ ਜਦੋਂ ਅਸੀਂ ਵਿਚਾਰ ਚਰਚਾ ਦੇ ਵਿੱਚ ਲਿਆਂਦੇ ਹਾਂ ਤਾਂ ਫਿਰ ਇਹ ਜ਼ਰੂਰੀ ਹੁੰਦਾ ਹੈ ਕਿ ਅਸੀਂ ਉਹਨਾਂ ਦਾ ਇਸ ਧਰਤੀ ਦੇ ਉੱਤੇ ਸਫ਼ਰ, ਇਸ ਪਲੈਨਟ ਦੇ ਉੱਤੇ ਸਫ਼ਰ, ਉਹਦੇ ਵੱਲ ਇੱਕ ਨਿਗਾਹ ਮਾਰੀਏ ਜੀ। ਔਰ ਉਹਨਾਂ ਦਾ ਜਿਹੜਾ ਪ੍ਰਕਾਸ਼ ਹੈ ਉਹ 2 ਮਈ 1563 ਨੂੰ ਗੋਇੰਦਵਾਲ ਸਾਹਿਬ ਵਿਖੇ ਹੁੰਦਾ ਹੈ, ਕਿਉਂਕਿ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਵਸਾਇਆ। ਉੱਥੇ ਹੀ ਬਾਅਦ ਦੇ ਵਿੱਚ ਉਹਨਾਂ ਦੇ ਸਪੁੱਤਰ ਵੀ ਵੱਡੇ ਬਾਬਾ ਮੋਹਨ ਮੋਹਰੀ ਉੱਥੇ ਹੀ ਰਹੇ ਔਰ ਉੱਥੇ ਹੀ ਉਹਨਾਂ ਦਾ ਜਿਹੜਾ ਬੀਬੀ ਭਾਨੀ ਜੀ ਦਾ ਵਿਆਹ ਹੁੰਦਾ ਹੈ ਔਰ ਉੱਥੇ ਹੀ ਗੁਰੂ ਅਰਜਨ ਸਾਹਿਬ ਦਾ ਪ੍ਰਕਾਸ਼ ਹੁੰਦਾ। ਔਰ 16 ਜੂਨ 1606 ਜਿਹੜਾ ਕਿ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਹੁਣ ਨਿਰਧਾਰਿਤ ਤਰੀਕ ਹੈ, ਇਸ ਦਿਨ ਗੁਰੂ ਸਾਹਿਬ ਜੋਤੀ ਜੋਤ ਸਮਾਉਂਦੇ ਨੇ। ਸੋ ਇਹ ਲਗਭਗ 42-42 ਸਾਲ ਦੀ ਅਵਸਥਾ ਜਦੋਂ ਅਸੀਂ ਦੁਨਿਆਵੀ ਅੱਖ ਦੇ ਨਾਲ ਦੇਖਦੇ ਹਾਂ ਔਰ ਅਸੀਂ ਆਪਣੀਆਂ ਉਮਰਾਂ ਵੱਲ ਦੇਖੀਏ ਕਿ ਅਸੀਂ ਕੀ ਖੱਟਿਆ ਜੀ ਤੇ ਕਿੰਨਾ ਵੱਡਾ ਕੰਮ ਉਹਨਾਂ ਨੇ ਇਸ ਜੀਵਨ 'ਚ। ਬਹੁਤ ਵਾਰ ਅਸੀਂ ਕੁਛ ਨਹੀਂ ਕਰ ਰਹੇ ਹੁੰਦੇ ਦਿਨੇ ਤੇ ਅਸੀਂ ਕਹਿੰਦੇ ਜੀ ਅਸੀਂ ਬਹੁਤ ਬਿਜ਼ੀ ਹਾਂ, ਆਮ ਸਾਡੀ ਇਹ ਜ਼ੁਬਾਨ ਹੀ ਬਣ ਗਈ ਹੈ ਕਿ ਜੀ ਬਿਜ਼ੀ ਹਾਂ। ਪਰ ਮੈਂ ਦੇਖਦਾ ਵੀ ਕਿਉਂ ਜੇ ਚੈਲੰਜਸ ਸਾਹਮਣੇ ਨੇ। ਗੁਰੂ ਅਰਜਨ ਸਾਹਿਬ ਨੇ ਕਿੰਨਾ ਵੱਡਾ, ਜਦੋਂ ਅਸੀਂ ਕੱਲ ਵੀ ਪ੍ਰੋਗਰਾਮ ਵੌਇਸ ਆਫ ਖਾਲਸਾ ਹੁੰਦਾ ਇਹਦੇ ਤੇ ਮੇਰਾ 1 ਘੰਟੇ ਦਾ ਟਾਕ ਸ਼ੋ ਹੁੰਦਾ 10 ਤੋਂ 11 ਜੀ ਔਰ ਇਸ ਦਿਨ ਨੂੰ ਹੀ ਸਮਰਪਿਤ ਸੀ। ਮੈਂ ਕਿਹਾ ਕਿ ਵੀ ਜੇ ਅਸੀਂ ਦੇਖੀਏ ਕਿ ਗੁਰੂ ਅਰਜਨ ਸਾਹਿਬ ਦੀ ਸ਼ਖਸੀਅਤ ਸ਼ਹੀਦਾਂ ਦੇ ਸਰਤਾਜ ਜਾਂ ਸ਼ਾਂਤੀ ਦੇ ਪੁੰਜ ਦੇ ਤੌਰ ਤੇ ਸਿਰਫ ਸਾਡੇ ਗੁਰੂ ਨਹੀਂ ਨੇ ਪੰਜਵੇਂ, ਉਹ ਕੁੱਲ ਮਨੁੱਖਤਾ ਦੇ ਗੁਰੂ ਨੇ। ਔਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਦੇਖਦੇ ਹਾਂ, ਉਹ ਮਨੁੱਖਤਾ ਦਾ ਕਲਿਆਣਕਾਰੀ ਗ੍ਰੰਥ ਜਿੱਥੇ ਸਿਰਫ ਤੇ ਸਿਰਫ ਨਿਰੰਕਾਰ ਦੀ ਸਿਫਤ ਸਲਾਹ ਹੈ, ਜਿੱਥੇ ਟੁੱਟੇ ਮਨੁੱਖੀ ਸਮਾਜ ਨੂੰ ਜੋੜਿਆ ਗਿਆ, ਜਿਹਨੂੰ ਬ੍ਰਾਹਮਣਵਾਦ ਦੇ ਵਰਣ ਆਸ਼ਰਮ ਨੇ ਟੁਕੜੇ ਟੁਕੜੇ ਕਰ ਦਿੱਤਾ ਸੀ। ਜੀ ਅੱਜ ਹੀ ਅਮ੍ਰਿਤਿਆ ਸੈਨ ਨੇ ਲੰਡਨ 'ਚ ਜਿੱਥੇ ਡਾਕਟਰ ਅੰਬੇਦਕਰ ਦੀ ਯਾਦ 'ਚ ਇੱਕ ਸਮਾਗਮ 'ਚ ਗਿਆ, ਉਹਨੇ ਕਿਹਾ ਕਿ ਅੱਜ ਭਾਰਤ ਦੇ ਵਿੱਚ ਹਰ ਜਣੀ ਖਣੀ ਗੱਲ ਨੂੰ ਐਂਟੀ ਨੈਸ਼ਨਲਿਜ਼ਮ, ਦੇਸ਼ ਵਿਰੋਧੀ ਕਿਹਾ ਜਾ ਰਿਹਾ। ਸਭ ਤੋਂ ਵੱਡੀ ਦੇਸ਼ ਵਿਰੋਧੀ ਚੀਜ਼ ਜੇ ਕੋਈ ਹੈ ਤੇ ਉਹ ਜ਼ਾਤ ਪਾਤੀ ਸਿਸਟਮ ਹੈ, ਕਾਸਟ ਸਿਸਟਮ ਹੈ। ਜੀ ਹੁਣ ਇੱਥੇ ਉਹ ਵਿਚਾਰਧਾਰਾ ਹੈ ਕਿ ਜਿੱਥੇ ਗੁਰੂ ਅਰਜਨ ਸਾਹਿਬ ਆਪਣੇ ਨਾਲ ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਸਦਨਾ ਸੈਨ ਔਰ ਇਹ ਸਾਰੇ ਜਿਨ੍ਹਾਂ ਨੂੰ ਇਸ ਵਰਣ ਆਸ਼ਰਮ ਦੀ ਵੰਡ ਨੇ ਸ਼ੂਦਰ ਬਣਾਇਆ ਹੋਇਆ ਸੀ, ਆਪਣੇ ਨਾਲ ਬਿਠਾਇਆ। ਔਰ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਉਹ ਖਜ਼ਾਨਾ ਜਿਸ ਨੂੰ ਅਰਨੋਲਡ ਟਾਈਨਬੀ ਜਿਹਨੇ ਐਨਸਾਈਕਲੋਪੀਡੀਆ ਆਫ ਵਰਲਡ ਰਿਲੀਜਨਸ ਲਿਖਿਆ, ਜੀ ਉਸ ਨੇ ਮਨੁੱਖਤਾ ਦਾ, ਉਹਨੇ ਕਿਹਾ ਜੀ ਫਿਊਚਰ 'ਚ ਜਦੋਂ ਵੀ ਧਰਮ ਦੇ ਮੁੱਦੇ ਤੇ ਕੋਈ ਡਿਬੇਟ ਹੋਏਗੀ ਇਨਸਾਨ ਦੇ ਨੁਕਤੇ ਤੋਂ, ਤੇ ਗੁਰੂ ਗ੍ਰੰਥ ਸਾਹਿਬ ਦੇ ਕੋਲ ਕੁਝ ਯੂਨੀਕ ਮੈਸੇਜ ਦੇਣ ਦੇ ਲਈ। ਔਰ ਫਿਰ
4 ਦਰਵਾਜ਼ਿਆਂ ਵਾਲਾ ਹਰਮੰਦਰ, ਉਹ ਹਰਮੰਦਰ ਜਿਸ ਦੀ ਨੀਂਹ ਸਾਈਂ ਮੀਆਂ ਮੀਰ ਰੱਖਦੇ ਨੇ ਜੀ। ਔਰ ਜਿਸ ਹਰਮੰਦਰ ਦੀ ਤਾਮੀਰ ਦੇ ਵਿੱਚ ਬਿਨਾਂ ਕਿਸੇ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ ਕੁੱਲ ਮਨੁੱਖਤਾ ਦੇ ਹੱਥ ਲੱਗਦੇ ਨੇ ਔਰ ਇਹ ਰੱਬ ਦਾ ਘਰ ਬਣਦਾ ਹੈ। ਮੰਦਰ ਪੁਰਾਣੀ ਪੰਜਾਬੀ 'ਚ ਘਰ ਨੂੰ ਕਹਿੰਦੇ ਸੀ, ਹਰੀ ਦਾ ਘਰ, ਰੱਬ ਦਾ ਘਰ, ਜਿਸ ਦੇ 4 ਦਰਵਾਜ਼ੇ ਇਹ ਸੁਨੇਹਾ ਦਿੰਦੇ ਨੇ ਕਿ ਕੋਈ ਦਿਸ਼ਾ ਕਿ ਵੀ ਸਿਰਫ ਪੂਰਬ ਜਾਂ ਪੱਛਮ ਜਾਂ ਉੱਤਰ ਜਾਂ ਦੱਖਣ ਉਸ ਨਾਲ ਪਵਿੱਤਰਤਾ ਨਹੀਂ ਜੁੜੀ ਹੋਈ। ਕਿਸੇ ਇੱਕ ਵਰਗ ਬ੍ਰਾਹਮਣ ਜਾਂ ਕਸ਼ਤਰੀ ਨੂੰ ਹੀ ਹੱਕ ਨਹੀਂ ਹੈ ਰੱਬ ਨੂੰ ਮਿਲਣ ਦਾ। ਇੱਥੇ ਚਾਰੋਂ ਹੀ ਵਰਣ, ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦ, ਚਾਰੋਂ ਹੀ ਦਿਸ਼ਾਵਾਂ 'ਚੋਂ ਆਉਣ ਵਾਲੇ ਕੁੱਲ ਲੋਕਾਈ ਦੇ ਲਈ ਇਹ ਰੱਬ ਦਾ ਘਰ ਹੈ। ਕਬੀਰ ਜਹ ਦਰ ਆਵਤ ਜਾਤਿਓ, ਹਟਕੈ ਨਾਹੀਂ ਕੋਏ, ਸੋ ਦਰ ਕੈਸੇ ਛੋੜੀਐ, ਜੋ ਦਰ ਐਸਾ ਹੋਏ। ਜੇ ਉਹ ਹਰਮੰਦਰ ਮੁਕੰਮਲ ਹੁੰਦਾ ਹੈ ਤੇ ਉਸ ਦੇ ਵਿੱਚ ਫਿਰ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦਾ ਹੁੰਦਾ ਹੈ, ਜਿਸ ਦੀ ਇਧਰ ਤਿਆਰੀ ਦੇ ਵਿੱਚ ਕਿੰਨੇ ਵਰੇ ਲੱਗੇ ਨੇ। ਭਾਈ ਗੁਰਦਾਸ ਜੀ ਲਿਖਦੇ ਨੇ ਔਰ ਹੁਕਮਨਾਮਾ ਉਸ ਹਰਮੰਦਰ ਦੇ ਅੰਦਰ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਤਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਹੁਣ ਉਹ ਸੁਹਾਵੀ ਧਰਤੀ, ਉਹ ਅੰਮ੍ਰਿਤ ਜਲ, ਉਹ ਰੱਬ ਦੇ ਬੰਦਿਆਂ ਦਾ ਜੁੜ ਕੇ ਰੱਬ ਦੀ ਸਿਫਤ ਸਲਾਹ, ਅੰਮ੍ਰਿਤ ਸਰੋਵਰ ਜਿਸ ਦੇ ਵਿੱਚ ਬਿਨਾਂ ਕਿਸੇ ਵਰਣ ਭੇਦ ਦੇ ਹਰ ਇੱਕ ਨੂੰ ਇਸ਼ਨਾਨ ਦਾ ਹੱਕ। ਔਰ ਜੇ ਅਸੀਂ ਦੁਨੀਆ ਦਾ ਵਰਤਾਰਾ ਦੇਖੀਏ, ਬਹੁਤ ਵਾਰ ਸੱਚ ਨੂੰ ਫਾਂਸੀ, ਇਹ ਸ਼ਬਦ ਸਾਡੀ ਜ਼ਬਾਨ 'ਚ ਇਸਤੇਮਾਲ ਹੁੰਦੇ ਨੇ। ਉਹ ਗੁਰੂ ਅਰਜਨ ਸਾਹਿਬ ਜਿਨ੍ਹਾਂ ਨੇ ਹਰਿਮੰਦਰ ਦਿੱਤਾ ਹੈ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਿੱਤਾ। ਜੇ ਸ਼ਹਿਰ ਵਸਾਉਣ ਦੀ ਗੱਲ ਕਰੀਏ ਔਰ ਐਗਰੀਕਲਚਰ ਦੀ ਦੁਨੀਆ 'ਚ ਵੀ ਇੱਕ ਤਬਦੀਲੀ, 6 ਹਲਟਾ ਜਿਹਨੂੰ ਛਲਟਾ ਕਹਿੰਦੇ ਨੇ, ਅੰਮ੍ਰਿਤਸਰ ਦੇ ਨਾਲ ਹੁਣ ਤਾਂ ਲੱਗਦਾ ਪਹਿਲਾਂ ਇੱਕ ਵੱਖਰਾ ਸੀ ਦੂਰ ਸ਼ਹਿਰ ਤੋਂ। 6 ਹਲਟਾਂ ਵਾਲਾ ਖੂਹ ਉਹਨਾਂ ਨੇ ਜਿਹੜਾ ਉਹ ਸਥਾਪਿਤ ਕੀਤਾ। 6 ਹਲਟ ਸਨ, ਕਿੰਨਾ ਪਾਣੀ ਹੋਏਗਾ ਔਰ ਕਿਸ ਤਰੀਕੇ ਨਾਲ ਉਹਦੀ ਤਰਕੀਬ। ਫਿਰ ਜੇ ਸ਼ਹਿਰ ਵਸਾਏ ਨੇ ਤਰਨ ਤਾਰਨ, ਕਦੇ ਜਿਸ ਸ਼ਹਿਰ ਦੇ ਵਿੱਚ ਅੱਜ ਤਾਂ ਉਹ ਈਸਾਈਆਂ ਦੇ ਵਰਗ ਆ ਗਏ ਉੱਥੇ, ਲੇਕਿਨ ਇਹ ਉਹ ਥਾਂ ਸੀ ਜਿੱਥੇ ਕੋੜੀਆਂ ਦੇ ਲਈ ਖਾਸ ਤੌਰ ਤੇ ਇਸ ਥਾਂ ਨੂੰ ਸਥਾਪਿਤ ਕੀਤਾ ਗਿਆ। ਗੁਰੂ ਸਾਹਿਬ ਆਪਣੇ ਹੱਥੀਂ, ਕੱਲ ਅਸੀਂ ਸੇਵਾ ਦੇ ਪੱਖ ਤੋਂ ਬਜ਼ੁਰਗਾਂ ਦਾ ਕੀ ਹਾਲ ਹੈ ਘਰਾਂ 'ਚ, ਇਸ ਦੀ ਗੱਲ ਕੀਤੀ ਸੀ। ਗੁਰੂ ਅਰਜਨ ਸਾਹਿਬ ਕੋੜੀਆਂ ਦੇ ਰੋਗੀਆਂ ਦੀ ਆਪ ਹੱਥੀਂ ਮਲਮ ਪੱਟੀ ਕਰਦੇ ਸੀ। ਔਰ ਜਿਹੜਾ ਤਰਨਤਾਰਨ ਸਰੋਵਰ ਵੀ ਸੀ ਕਿ ਭਾਈ ਇਸ ਦੇ ਵਿੱਚ ਜਿਹੜਾ ਇਸ਼ਨਾਨ ਕਰਦਾ ਉਹ ਰਾਜ਼ੀ ਸਕਿਨ ਨਾਲ ਜੁੜੀਆਂ ਬਿਮਾਰੀਆਂ ਦੇ ਨਾਲ ਉਹ ਗੱਲ ਜੁੜੀ ਹੋਈ ਸੀ ਜੀ। ਔਰ ਉਹ ਇੱਕ ਸ਼ਹਿਰ ਵਸਦਾ ਹੈ ਤਰਨਤਾਰਨ। ਫਿਰ ਜਦੋਂ ਅਸੀਂ ਦੇਖਦੇ ਹਾਂ ਕਿ ਜਲੰਧਰ ਦੇ ਨੇੜੇ ਜਿਹੜਾ ਕਸਬਾ ਕਰਤਾਰਪੁਰ ਹੈ, ਇਹ ਵੀ ਗੁਰੂ ਅਰਜਨ ਸਾਹਿਬ ਨੇ ਵਸਾਇਆ। ਹਰਗੋਬਿੰਦਪੁਰ, ਉਸ ਦਾ ਨੀਂਹ ਪੱਥਰ ਰੱਖਿਆ। ਕਿੰਨੇ ਖੂਹ ਲਵਾਏ ਉਸ ਧਰਤੀ ਤੇ। ਔਰ ਉਸ ਪੀਰੀਅਡ 'ਚ ਇੱਕ ਵਾਰ ਅਕਾਲ ਪੈਂਦਾ ਲਾਹੌਰ ਦੇ ਵਿੱਚ, ਔਰ ਉਸੇ ਲਾਹੌਰ 'ਚ ਗੁਰੂ ਅਰਜਨ ਸਾਹਿਬ ਜਿਹੜਾ ਹੈ ਉਹ ਮੁਰਦਿਆਂ ਦਾ ਸੰਸਕਾਰ ਕਰਨ ਜਾਂ ਦਫਨਾਉਣ ਦੇ ਵਿੱਚ ਅੱਗੇ ਹੋ ਕੇ ਜਿਹੜਾ ਆਪ ਚਲਦੇ ਨੇ। ਹੁਣ ਅਸੀਂ ਸੱਚ ਨੂੰ ਫਾਂਸੀ, ਜਾਂ ਅਸੀਂ ਕਿਹੋ ਜਿਹਾ ਜ਼ਮਾਨਾ ਹੈ, ਅਸੀਂ ਹਰ ਸੱਚੇ ਇਨਸਾਨ ਨੂੰ ਤਕਲੀਫ ਦਿੱਤੀ ਹੈ, ਸੱਚ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ, ਸੱਚ ਨੂੰ ਫਾਂਸੀ ਦਿੱਤੀ ਹੈ। ਹੁਣ ਇਹ ਜਿਹੜੀ ਗੁਰੂ ਅਰਜਨ ਸਾਹਿਬ ਦੀ ਸਰਬ ਸਾਂਝੀਵਾਲਤਾ ਦੀ ਵਿਚਾਰਧਾਰਾ ਹੈ, ਉਸ ਦੇ ਨਾਲ, ਔਰ ਇਸ ਦਾ ਵੇਰਵਾ ਅਸੀਂ ਔਰੰਗਜ਼ੇਬ ਦੀ ਆਪਣੀ ਜਿਹੜੀ ਆਟੋਬਾਇਓਗ੍ਰਾਫੀ ਹੈ, ਉਸ ਦੀ ਸਵੈ ਜੀਵਨੀ ਤੌਜ਼ਕੇ ਜਹਾਂਗੀਰੀ 'ਚ ਦੇਖਦੇ ਹਾਂ, ਜਿੱਥੇ ਉਸ ਨੂੰ ਬੜੀ ਤਕਲੀਫ ਹੈ ਕਿ ਗੁਰੂ ਅਰਜਨ ਇੰਨੇ ਇੱਕ ਪੋਪੂਲਰ ਹੋ ਰਹੇ ਨੇ। ਔਰ ਉਹਦੇ 'ਚੋਂ ਕਹਿੰਦਾ ਹੈ ਵੀ ਇਹ ਦੁਕਾਨੇ ਬਾਤਲ, ਝੂਠ ਦੀ ਦੁਕਾਨ, ਜਿੱਥੇ ਬਹੁਤ ਸਾਰੇ ਭੋਲੇ ਪਾਲੇ ਮੁਸਲਮਾਨ ਔਰ ਕੁਛ ਭੋਲੇ ਪਾਲੇ ਹਿੰਦੂ ਤੇ ਕੁਛ ਨਾ ਸਮਝ ਮੁਸਲਮਾਨ ਵੀ ਸੌਦਾ ਲੈ ਰਹੇ ਨੇ। ਹੁਣ ਇੱਕ ਪਾਸੇ ਇਹ ਥਾਟ ਹੈ, ਉਹ ਜਹਾਂਗੀਰ ਜਿਹੜਾ ਮੌਲਾਣਿਆਂ ਦੇ ਹੱਥਾਂ 'ਚ ਚੜ੍ਹ ਕੇ ਰਾਜ ਸਤਾ ਹਾਸਲ ਕਰਦਾ ਹੈ, ਕਿਉਂਕਿ ਅਕਬਰ ਤਾਂ ਆਪਣੇ ਪੋਤਰੇ ਨੂੰ ਦੇਣਾ ਚਾਹੁੰਦਾ ਸੀ ਖੁਸਰੋ ਨੂੰ। ਇਹੀ ਜਹਾਂਗੀਰ ਜਿਹਦੇ ਅਦਲ ਦੀ ਗੱਲ ਕਈ ਵਾਰੀ ਸਾਡੇ ਕਈ ਪਾਕਿਸਤਾਨੀ ਭਰਾ ਕਰਨਗੇ ਤੇ ਮੈਂ ਉਹਨਾਂ ਨੂੰ ਕਹਿੰਦਾ ਜੀ ਚਲੋ ਗੁਰੂ ਅਰਜਨ ਸਾਹਿਬ ਨਾਲ ਤਾਂ ਜੋ ਹੋਇਆ ਬਾਅਦ 'ਚ ਦੇਖਦੇ ਹਾਂ। ਇਹ ਕਿਹੋ ਜਿਹਾ ਅਦਲ ਸੀ ਜਹਾਂਗੀਰ ਦਾ ਕਿ ਆਪਣਾ ਮੁੰਡਾ ਖੁਸਰੋ ਉਹਨੂੰ ਅੰਨਾ ਕਰਕੇ ਮਾਰਿਆ ਗਿਆ ਜਿਹਨੇ ਬਗਾਵਤ ਕੀਤੀ। ਔਰ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦਾ ਕਾਰਨ ਵੀ ਜਿਹੜਾ ਉਹਦੇ ਨਾਲ ਜੋੜਿਆ ਕਿ ਮੇਰੇ ਮੁੰਡੇ ਨੂੰ ਜਿਹੜਾ ਉਹਨਾਂ ਨੇ, ਉਹ ਜਦੋਂ ਗੋਇੰਦਵਾਲ ਆਇਆ ਲੰਗਰ ਛਕਿਆ, ਉਹਨੂੰ ਆਸ਼ੀਰਵਾਦ ਦਿੱਤਾ। ਹੁਣ ਗੁਰੂ ਕੇ ਲੰਗਰ 'ਚ ਕੋਈ ਆਏ ਛਕੇ ਜਿਹੜਾ ਗੁਰੂ ਦਾ ਦੀਦਾਰ ਕਰੇਗਾ, ਗੁਰੂ ਨੇ ਤਾਂ ਇਹੀ ਕਹਿਣਾ
ਕਿ ਭਾਈ ਨਿਰੰਕਾਰ ਭਲਾ ਕਰੇ। ਜੀ ਸੋ ਮੈਂ ਕਿਹਾ ਜੀ ਜਿਹੜਾ ਆਪਣੇ ਪੁੱਤਰ ਨੂੰ ਅੰਨਾ ਕਰਕੇ ਮਾਰ ਸਕਦਾ ਉਹਦਾ ਕਿਹੜਾ ਤੁਸੀਂ ਅਦਲ ਜਿਹੜਾ ਉਹਨੂੰ ਬਣਾਇਆ ਹੋਇਆ ਉਸ ਸ਼ਰਾਬੀ ਕਬਾਬੀ ਆਦਮੀ ਨੂੰ। ਲੇਕਿਨ ਇਹ ਰਾਜਸੀ ਸ਼ਕਤੀ ਦੇ ਲਈ ਕਿਸ ਕਿਸਮ ਦੇ ਵਰਤਾਰੇ ਇਹ ਲੋਕ ਕਰਦੇ ਨੇ। ਸੋ ਇੱਕ ਪਾਸੇ ਉਹ ਵਿਚਾਰਧਾਰਾ ਸੀ ਜਿਨ੍ਹਾਂ ਨੂੰ ਸਿੱਖੀ ਦੀ ਸਰਬਸਾਂਝੀਵਾਲਤਾ ਬੇਸ਼ੱਕ ਅਕਬਰ ਨੂੰ ਉਹ ਪਸੰਦ ਆਈ, ਲੇਕਿਨ ਇੱਧਰ ਉਹ ਲੌਬੀ ਸੀ ਜਿਨ੍ਹਾਂ ਨੂੰ ਲੱਗਦਾ ਸੀ ਕਿ ਭਾਈ ਇਹ ਇਸ ਪਾਸੇ ਲੋਕ ਝੁਕ ਰਹੇ ਨੇ, ਸਾਂਝ ਦੀ ਗੱਲ ਹੈ। ਜੀ ਹੁਣ ਦੂਸਰੇ ਪਾਸੇ ਬ੍ਰਾਹਮਣਵਾਦ ਦੀ ਵਿਚਾਰਧਾਰਾ 5 ਸਦੀਆਂ ਦਾ ਵੈਰ ਕਮਾਇਆ, ਜਿਹੜੇ ਕਦੇ ਗੋਂਦੇ ਮਰਵਾਏ ਨੂੰ ਅੱਗੇ ਲਾ ਕੇ ਅਕਬਰ ਕੋਲ ਲੈ ਜਾਂਦੇ ਨੇ। ਹੁਣ ਕਹਾਣੀ ਚੰਦੂ ਨਾਲ ਜੋੜ ਦਿਓ, ਰਿਸ਼ਤੇ ਦੀ ਸੁਣਾ ਦਿਓ, ਕੋਈ ਇਹਨਾਂ ਦਾ ਕੋਈ ਬਹੁਤਾ ਮਤਲਬ ਨਹੀਂ ਹੁੰਦਾ। ਇਹ ਠੀਕ ਹੈ ਵੀ ਸਾਖੀਕਾਰਾਂ ਨੇ ਕੁਛ ਕਹਿਣਾ ਹੁੰਦਾ, ਕਥਾਕਾਰਾਂ ਨੇ ਅੱਗੋਂ ਬਿਆਨ ਕਰਨਾ ਹੁੰਦਾ, ਪਰ ਕੁੱਲ ਮਿਲਾ ਕੇ ਜਦੋਂ ਤੁਸੀਂ ਵੱਡੇ ਕੈਨਵੈਸ ਦੇ ਉੱਤੇ ਇਹਨੂੰ ਉਤਾਰ ਕੇ ਦੇਖਦੇ ਹੋ ਤਾਂ ਫਿਰ ਤੁਹਾਨੂੰ ਇਹ ਨਜ਼ਰ ਆਉਂਦਾ ਹੈ ਕਿ ਗੁਰੂ ਅਰਜਨ ਸਾਹਿਬ ਦੀ ਇਸ ਕਦਰ ਹਰਮਨ ਪਿਆਰੀ ਰੱਬੀ ਰੰਗੀ ਸ਼ਖਸੀਅਤ ਨੂੰ ਇੱਧਰ ਮੌਲਾਨਾ ਕੱਟੜਵਾਦ ਔਰ ਉਧਰ ਬ੍ਰਾਹਮਣਵਾਦ ਦੀ ਤਾਕਤਾਂ, ਉਹਨਾਂ ਨੂੰ ਲੱਗਦਾ ਸੀ ਕਿ ਭਾਈ ਪਹਿਲਾਂ ਇਹਨਾਂ ਦੇ ਵਡੇਰੇ ਗੁਰੂ ਨੇ ਜਿਹੜੀਆਂ ਨੇ 84 ਪੌੜੀਆਂ ਵਾਲੀ ਬੌਲੀ ਬਣਾਈ, ਪੰਗਤ ਦੇ ਵਿੱਚ ਇਕੱਠੇ ਬਿਠਾਤੇ, ਸੰਗਤ ਚ ਕਰਤੇ। ਹੁਣ ਇਹਨਾਂ ਨੇ ਤਾਂ ਸਰੋਵਰ ਬਣਾਤਾ, ਨਹਾਣਗੇ ਵੀ ਇਕੱਠੇ। ਹੁਣ ਜਦੋਂ ਸ਼ੂਦਰ ਦਾ ਪਰਛਾਵਾਂ ਪੈਂਦਾ ਤੇ ਬ੍ਰਾਹਮਣ ਦੌੜ ਕੇ ਜਾ ਕੇ ਨਹਾਉਂਦਾ ਕਿ ਜੀ ਮੈਂ ਉਹ ਪਿੱਟ ਗਿਆ ਤੇ ਮੈਂ ਉਹਨੂੰ ਧੋ ਲਾਂ। ਤੇ ਜਦੋਂ ਹੁਣ ਸਰੋਵਰ ਚ ਇਸ਼ਨਾਨ ਕਰ ਰਹੇ ਨੇ ਸਾਰੇ ਹੀ ਬਿਨਾਂ ਕਿਸੇ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ, ਤੇ ਉਹਨਾਂ ਦਾ ਸ਼ੂਦਰਪੁਣੇ ਵਾਲੀ ਗੱਲ ਕਿੱਥੇ ਗਈ? ਫਿਰ ਉਹਨਾਂ ਨੇ ਦੇਖਿਆ ਕਿ ਭਾਈ ਕਿੱਥੇ ਵੇਦ 4 ਸਾਡੇ ਉੱਤਮ ਸੀ, ਵੇਦਾਂ ਤੋਂ ਬਿਨਾਂ ਬ੍ਰਹਮਾ ਦੇ ਮੂੰਹ ਚੋਂ ਨਿਕਲੇ ਨੇ, ਇਹਨਾਂ ਨੇ ਤਾਂ ਆਪਣਾ ਗੁਰੂ ਗ੍ਰੰਥ ਸਾਹਿਬ ਬਣਾ ਲਿਆ। ਜੀ ਸਾਡੇ ਪੂਰਬ ਵੱਲ ਮੂੰਹ, ਸੂਰਜ ਦੀ ਪੂਜਾ ਵਾਲੇ ਮੰਦਰਾਂ ਦਾ ਮੂੰਹ ਪੂਰਬ ਨੂੰ ਹੁੰਦਾ, ਇਹਨਾਂ ਨੇ 4 ਦਰਵਾਜ਼ਿਆਂ ਵਾਲਾ ਹਰਮੰਦਰ ਬਣਾ ਲਿਆ। ਸੋ ਇਹ ਜਿਹੜਾ ਵੈਰ ਭਾਵ ਹੈ ਕੋਈ ਇੱਕਦਮ ਕੋਈ ਨਹੀਂ ਹੁੰਦਾ। ਅਸੀਂ ਦੇਖਦੇ ਹਾਂ ਵੀ ਇਹ ਉਹ 4 ਪੀੜ੍ਹੀਆਂ ਤੋਂ ਉਹਨਾਂ ਨੂੰ ਵੀ ਤਕਲੀਫ ਸੀ, ਉਹਨਾਂ ਨੂੰ ਵੀ ਤਕਲੀਫ ਸੀ। ਔਰ ਗੁਰੂ ਅਰਜਨ ਸਾਹਿਬ ਦੇ ਲਈ ਪਹਿਲਾਂ ਅਕਬਰ ਦੇ ਪੀਰੀਅਡ 'ਚ ਵੀ ਸ਼ਿਕਾਇਤ ਹੋਈ ਸੀ। ਭਾਈ ਜੇਠਾ ਜੀ ਨੂੰ ਭੇਜਿਆ ਸੀ ਇੱਕ ਵਾਰ ਬੀਰਬਲ, ਜਿਹਦੇ ਬੜੇ ਚੁਟਕਲੇ ਸੁਣਾਏ ਜਾਂਦੇ ਨੇ, ਬ੍ਰਾਹਮਣ ਬੀਰਬਲ, ਉਹ ਫੌਜ ਲੈ ਕੇ ਚੜ੍ਹ ਆਇਆ ਸੀ। ਹਾਲਾਂ ਦੂਸਰਿਆਂ ਦੇ ਤਾਂ ਸਬੂਤ ਨੇ, ਸੁਲਹੀ ਖਾਨ ਬਾਣੀ 'ਚ ਉਸ ਦੀ ਟੈਸਟੀਮਨੀ ਹੈ, ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕੋਏ ਨਾ ਪਹੁੰਚੇ, ਸੁਲਹੀ ਹੋਏ ਮੂਆ ਨਾਪਾਕ। ਲੇਕਿਨ ਬੀਰਬਲ, ਬ੍ਰਾਹਮਣ ਬੀਰਬਲ ਵੀ ਫੌਜ ਲੈ ਕੇ ਆ ਗਿਆ ਜੀ, ਟੈਕਸ ਦਿਓ ਸਾਨੂੰ। ਔਰ ਅਜੇ ਉਹਨੇ ਅਗਲੇ ਦਿਨ ਹਮਲਾ ਕਰਨਾ ਸੀ ਜਾਂ ਕੀ ਕਰਤੂਤ ਕਰਨੀ ਸੀ, ਉਸੇ ਰਾਤ ਅਕਬਰ ਦਾ ਸੁਨੇਹਾ ਆਇਆ ਕਿ ਚਿਤੌੜ ਦੇ ਵਿੱਚ ਬਗਾਵਤ ਹੋਈ ਹੈ, ਉਧਰ ਜਾ। ਤਾਂ ਉਧਰ ਗਿਆ, ਉਸ ਲੜਾਈ 'ਚ ਮਰ ਗਿਆ। ਸੋ ਇਹ ਜਿਹੜੀ ਜੋ ਚੰਦੂ ਦੇ ਰਾਹੀਂ, ਚੰਦੂ ਦੀ ਹਵੇਲੀ 'ਚ ਟਾਰਚਰ ਦੀ ਲਾਈਨ ਅਸੀਂ ਦੇਖਦੇ ਹਾਂ ਕਿ ਭਾਈ ਉਹਨਾਂ ਦੀਆਂ ਸ਼ਰਤਾਂ ਨੇ ਕਿ ਭਾਈ ਜੇ ਤੁਸੀਂ ਜਾਗਣਾ ਸੌਣਾ ਤੇ 1 ਲੱਖ ਫਾਈਨ, ਤੇ ਜੇ ਕੁਝ ਖਾਣਾ ਤੇ 1 ਲੱਖ ਦਿਓ, ਤੇ ਇਹ ਸਾਰੇ ਕਿ ਭਾਈ ਇਹ ਸਾਰਾ ਪਾਰਟ ਜਿਹੜਾ ਹੈ ਇਹ ਉਹਨਾਂ ਨੇ ਬ੍ਰਾਹਮਣਵਾਦੀਆਂ ਨੇ, ਜਹਾਂਗੀਰ ਆਫ ਕੋਰਸ ਤੌਜ ਕੇ ਜਹਾਂਗੀਰੀ ਤੋਂ ਵੱਡੀ ਐਵੀਡੈਂਸ ਨਹੀਂ ਹੈ, ਉਹ ਜ਼ਿੰਮੇਵਾਰ ਹੈ। ਲੇਕਿਨ ਇਹ ਸਾਰੀ ਟਾਰਚਰ ਲਾਈਨ ਚੰਦੂ ਜਿਹੜਾ ਕਿ ਉੱਥੇ ਉੱਚੇ ਸਰਕਾਰੇ ਦਰਬਾਰੇ ਉਹਦੇ ਵਜ਼ੀਰ ਹੋਣ ਦੀ ਗੱਲ ਹੁੰਦੀ ਹੈ। ਸੋ ਇਹ ਤਾਕਤਾਂ ਰਲਦੀਆਂ ਨੇ ਇਸ ਸੱਚ ਦੀ ਆਵਾਜ਼ ਨੂੰ ਬੰਦ ਕਰਵਾਉਣ ਦੇ ਲਈ। ਔਰ ਇੱਧਰ ਸ਼ਹੀਦਾਂ ਦੇ ਸਰਤਾਜ, ਅੱਜ ਜਦੋਂ 4 ਸਦੀਆਂ ਦਾ ਅਸੀਂ ਇਤਿਹਾਸ ਦੇਖਦੇ ਹਾਂ ਕਿ ਸਿੱਖ ਕੌਮ, ਮੁਗਲ, ਅਫਗਾਨ, ਅੰਗਰੇਜ਼, ਅੱਜ ਦੇ ਹਿੰਦੂਤਵੀ, ਇਹਨਾਂ ਸਾਰਿਆਂ ਦੌਰ 'ਚੋਂ ਕਿਸ ਕਦਰ ਕਿਵੇਂ ਟਾਰਚਰ ਹੋ ਕੇ, ਕਿਵੇਂ ਹੱਸਦਿਆਂ ਫਾਂਸੀ ਦੇ ਰੱਸੇ ਗਲਾਂ 'ਚ ਪਾਉਣ ਵਾਲੀ, ਤੇ ਕਿਵੇਂ, ਔਰ ਜੇ ਕਿਤੇ ਧਿਆਨ ਜਾਂਦਾ ਹੈ ਤਾਂ ਫਿਰ ਉਸ ਲਾਹੌਰ ਦੇ ਰਾਵੀ ਦੇ ਉਸ ਕੰਢੇ, ਉਸ ਤੱਤੀ ਤਵੀ ਤੇ ਵੱਲ ਦੇਖਦੇ ਹਾਂ ਜਿੱਥੇ ਗੁਰੂ ਅਰਜਨ ਸਾਹਿਬ ਸ਼ਾਂਤ ਚਿੱਤ ਬੈਠੇ ਸ਼ਹੀਦੀ ਦਾ ਸਬਕ ਯਾਦ ਕਰਵਾ ਰਹੇ ਨੇ ਕਿ ਇਸ ਸੱਚ ਦੇ ਰਸਤੇ ਤੇ ਤੁਰਨ ਵਾਲਿਆਂ ਨੂੰ, ਇਸ ਕਿਰਤ ਕਮਾਈ ਕਰਕੇ ਜਿਹੜੇ ਸੱਚ ਨੂੰ ਪਰਨਾਏ ਹੋਏ ਜ਼ੁਲਮ ਨੂੰ ਚੈਲੰਜ ਕਰਨ ਵਾਲੇ ਨੇ, ਉਹਨਾਂ ਨੂੰ ਤੱਤੀਆਂ ਤਵੀਆਂ ਤੇ ਬਹਿਣਾ ਪਏਗਾ ਜੀ, ਉਹਨਾਂ ਨੂੰ ਸਿਰ ਤੇ ਰੇਤ ਪਵਾਣੀ ਪਏਗੀ, ਦੇਗ ਵਿੱਚ ਉਬਾਲਿਆ ਜਾਏਗਾ, ਪਰ ਕਿਸੇ ਵੀ ਹਾਲਤ 'ਚ ਨਿਰੰਕਾਰ ਦੇ ਪਿਆਰ ਤੋਂ ਆਪਣੇ ਆਪ ਨੂੰ ਵਿਰਵਾ ਨਹੀਂ ਕਰਨਾ। ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਔਰ ਇਹ ਸਬਕ ਜਿਹੜਾ ਕੌਮ ਨੂੰ, ਉਮਤ ਨੂੰ ਦ੍ਰਿੜ ਕਰਵਾਇਆ। ਔਰ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ 'ਚੋਂ ਇਹ ਸ਼ਹੀਦਾਂ ਦੀ ਕੌਮ ਨਿਕਲਦੀ ਹੈ। ਸੋ ਉਹਨਾਂ ਦਾ ਜੀਵਨ ਵੀ ਸਮੁੱਚਾ ਸਮਰਪਿਤ ਹੈ। ਹੁਣ ਅਸੀਂ ਦੇਖਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਖਜ਼ਾਨਾ ਮਨੁੱਖਤਾ ਨੂੰ ਦਿੱਤਾ ਹੈ,
ਔਰ ਮੈਂ ਦੇਖ ਰਿਹਾ ਸੀ ਕਿ ਸੁਖਮਣੀ ਸਾਹਿਬ ਦੀ ਬਾਣੀ ਤੋਂ ਇਲਾਵਾ 2218 ਸ਼ਬਦ ਜਿਹੜੇ ਨੇ ਗੁਰੂ ਅਰਜਨ ਸਾਹਿਬ ਦੀ ਰਚਨਾ ਹੈ। ਔਰ ਕਿਸ ਕਦਰ ਇੰਨੀ ਛੋਟੀ ਉਮਰ ਦੇ ਵਿੱਚ ਉਹਨਾਂ ਨੇ ਕਿੰਨੇ ਕੰਮ ਕੀਤੇ, ਸਿੱਖੀ ਪ੍ਰਚਾਰ ਦੇ ਲਈ ਮਸੰਦ ਸਿਸਟਮ ਨੂੰ ਕਿਵੇਂ ਡਿਵੈਲਪ ਕੀਤਾ, 4 ਚੁਫੇਰੇ ਭੇਜਿਆ, ਸਿੱਖਾਂ ਨੂੰ ਐਨਕਰੇਜ ਕਰਨ ਲਈ ਵਪਾਰਕ ਔਰ ਦੂਸਰੇ ਹਿੱਤਾਂ 'ਚ ਘੋੜਿਆਂ ਦੇ ਵਪਾਰ ਲਈ ਅਸੀਂ ਦੇਖਦੇ ਹਾਂ ਭਾਈ ਗੁਰਦਾਸ ਜੀ ਨੂੰ ਵੀ ਭੇਜਿਆ ਜਾਂਦਾ ਜੀ। ਫਿਰ ਜਿਹੜੇ ਸਿੱਖ 5 ਸਿੱਖਾਂ ਦੇ ਨਾਲ ਗੁਰੂ ਅਰਜਨ ਸਾਹਿਬ ਜਦੋਂ ਜਹਾਂਗੀਰ ਵੱਲੋਂ ਗ੍ਰਿਫਤਾਰੀ ਦੇ ਹੁਕਮ ਹੁੰਦੇ ਨੇ, ਲਾਹੌਰ ਜਾਂਦੇ ਨੇ, ਤੇ ਉਹਨਾਂ 5 ਭਾਈ ਜੇਠਾ ਜੀ, ਭਾਈ ਲੰਗਾਹਾ ਜੀ, ਭਾਈ ਪਿਰਾਣਾ ਜੀ, ਔਰ ਉਹੀ ਸਿੱਖ ਮੁੜ ਕੇ ਜਦੋਂ 6ਵੇਂ ਪਾਤਸ਼ਾਹ ਮੀਰੀ ਪੀਰੀ ਦੀਆਂ 2 ਤਲਵਾਰਾਂ ਸਜਾ ਕੇ ਜੰਗਾਂ 'ਚ ਜੂਝਦੇ ਨੇ, ਉਹ ਸਿੱਖ ਫੌਜ ਦੇ ਜਰਨੈਲ ਵੀ ਨੇ। ਹੁਣ ਇਹ ਜਿਹੜੀ ਸਾਰੀ ਤਿਆਰੀ ਜਿਹੜੀ ਮੀਰੀ ਪੀਰੀ ਦਾ, ਅਕਾਲ ਤਖਤ ਦਾ ਕਾਨਸੈਪਟ, ਕਿਉਂਕਿ 6ਵੇਂ ਪਾਤਸ਼ਾਹ ਤੇ ਲਗਭਗ 11 ਸਾਲ ਦੀ ਉਮਰ ਹੈ ਜਦੋਂ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਹੁੰਦੀ ਹੈ। ਸੋ ਪਹਿਲਾਂ ਹੀ ਇਹ ਪਲਾਨ ਕਰਕੇ ਪ੍ਰਮੁੱਖ ਸਿੱਖ ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ, ਇਹਨਾਂ ਰਾਹੀਂ ਕਿ ਭਾਈ ਇਹ ਰਸਤਾ, ਹੁਣ ਜਦੋਂ ਅਸੀਂ ਇਹ ਰਸਤਾ ਅਖਤਿਆਰ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ, ਅੱਜ ਬਾਣੀ ਦਾ ਖਜ਼ਾਨਾ ਹੈ, ਹਰਮੰਦਰ ਹੈ, ਹੁਣ ਦੋਨੋਂ ਹੀ ਬ੍ਰਾਹਮਣਵਾਦ ਔਰ ਇਹ ਕੱਟੜ ਮੌਲਾਨਾਵਾਦ ਜਿਹੜਾ ਇਹਨਾਂ ਦੀ ਦੁਸ਼ਮਣੀ ਹੋਏਗੀ, ਔਰ ਅਗਲਾ ਰਸਤਾ ਕੀ ਹੋਏਗਾ। ਔਰ ਇਸ ਨੂੰ ਹੀ ਭਾਈ ਗੁਰਦਾਸ ਜੀ ਨੇ ਫਿਰ ਯਾਦ ਕਰਵਾਇਆ, 5 ਪਿਆਲੇ 5 ਪੀਰ, ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ, ਕਿ ਇਹ 5 ਪੀਰ 5 ਸਤਿਗੁਰੂ, ਪਰ ਹੁਣ ਛਠਮ ਪੀਰ ਜਿਹੜਾ 6ਵੇਂ ਪਾਤਸ਼ਾਹ ਨੇ ਭਾਰੀ ਨੇ, ਕਿ ਦਲ ਪੰਜਨ ਗੁਰ ਸੂਰਮਾ ਬੜ ਜੋਦਾ ਬਹੁ ਪਰ ਉਪਕਾਰੀ, ਕਿ ਇਹ ਹੁਣ ਦਲਾਂ ਦੇ ਦੁਸ਼ਮਣ ਦੇ ਦਲਾਂ ਨੂੰ ਭੰਨਣਗੇ ਔਰ ਇਹ ਸੂਰਬੀਰ ਯੋਧੇ ਨੇ। ਪਰ ਜਿਹੜੀ ਗੱਲ ਫੋਕਸ ਹੈ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ, ਕਿ ਸਿਰਫ ਸਰੀਰ ਬਦਲੇ, ਸਰੀਰ ਨੂੰ ਅਸੀਂ ਚੋਲਾ ਕਹਿੰਦੇ ਹਾਂ, ਜਾਮਾ ਕਹਿੰਦੇ ਹਾਂ, ਕਿ ਜਿਵੇਂ ਮਨੁੱਖ ਇੱਕ ਕੱਪੜਾ ਉਤਾਰ ਕੇ ਦੂਸਰਾ ਪਹਿਨਦਾ ਜੀ, ਇਵੇਂ ਹੀ ਇੱਕ ਸਰੀਰ ਦਾ ਚਲੇ ਜਾਣਾ ਕੋਈ ਗੱਲ, ਕੋਈ ਅਹਿਮੀਅਤ ਨਹੀਂ ਰੱਖਦਾ। ਔਰ ਗੁਰੂ ਅਰਜਨ 6ਵੇਂ ਪਾਤਸ਼ਾਹ ਦੇ ਰੂਪ 'ਚ ਬੈਠ ਗਏ ਔਰ ਫਿਰ ਖੰਡਾ ਖੜਕਾਇਆ, ਅਕਾਲ ਤਖਤ ਦਿੱਲੀ ਤਖਤ ਤੋਂ 2 ਫੁੱਟ ਉੱਚਾ ਸਥਾਪਿਤ ਹੁੰਦੇ, ਔਰ ਪਹਿਲਾ ਹੁਕਮਨਾਮਾ ਅਕਾਲ ਤਖਤ ਦਾ, ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰ। ਔਰ ਅਸੀਂ ਜਿੱਥੇ ਅੱਜ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਦੇ ਮੌਕੇ ਜਦੋਂ ਸਾਡੀ ਨਿਗਾਹ ਡੇਰਾ ਸਾਹਿਬ ਲਾਹੌਰ 'ਚ ਅੱਜ ਹੀ ਮੀਡੀਆ 'ਚ ਰਿਪੋਰਟਿੰਗ ਹੈ ਕਿ ਬੇਸ਼ੱਕ ਭਾਰਤ ਸਰਕਾਰ ਔਰ ਉਸ ਦੀ ਪਿਛਲਾ ਸ਼੍ਰੋਮਣੀ ਕਮੇਟੀ, ਉਹ ਆਪਣੇ ਜਥੇ ਤਾਂ ਸ਼੍ਰੋਮਣੀ ਕਮੇਟੀ ਭੇਜਦੀ ਨਹੀਂ ਕਿ ਜੀ ਤੁਸੀਂ ਹਿੰਦੂ ਕੈਲੰਡਰ ਮੁਤਾਬਕ ਕਿਉਂ ਨਹੀਂ ਮਨਾਉਂਦੇ, ਪਰ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੜਾ ਸਪਸ਼ਟ ਸਟੈਂਡ ਲਿਆ ਹੋਇਆ ਕਿ ਅਸੀਂ ਮੂਲ ਨਾਨਕਸ਼ਾਹੀ ਕੈਲੰਡਰ 2003 ਮੁਤਾਬਕ ਹੀ ਗੁਰਪੁਰਬ ਮਨਾਵਾਂਗੇ, ਔਰ ਉਸ ਮੁਤਾਬਕ 16 ਜੂਨ ਦਾ ਦਿਨ ਹੈ। ਬੇਸ਼ੱਕ ਸ਼੍ਰੋਮਣੀ ਕਮੇਟੀ ਜਥੇ ਨਹੀਂ ਭੇਜਦੀ, ਪਰ ਦਿੱਲੀ ਤੋਂ ਬਾਕੀ ਸੂਬਿਆਂ ਤੋਂ ਵੀ ਜਥੇ ਆ ਜਾਂਦੇ ਨੇ, ਔਰ ਬਾਹਰਲੇ ਦੇਸ਼ਾਂ ਤੋਂ ਵੀ, ਹੁਣ ਲੋਕਲ ਵੀ, ਨਨਕਾਣਾ ਸਾਹਿਬ 'ਚ ਆਪਣੀ ਸੰਗਤ ਵੀ ਹੈ ਉਹ ਸਾਰੀ ਬੈਲਟ ਦੇ ਵਿੱਚ, ਔਰ ਵੱਡੀ ਗਿਣਤੀ ਸਿੱਖ ਸੰਗਤਾਂ ਨੇ ਇਸ ਦਿਨ ਨੂੰ ਬੜੇ ਉਤਸ਼ਾਹ ਦੇ ਨਾਲ, ਬੇਸ਼ੱਕ ਵੈਰਾਗ ਤਾਂ ਹੁੰਦਾ ਇਹ ਸਾਡੇ ਨਾਲ ਜੁੜਿਆ। ਔਰ ਕੱਲ ਦੇ ਪ੍ਰੋਗਰਾਮ 'ਚ ਵਾਇਸ ਆਫ ਖਾਲਸਾ 'ਚ ਜਿਹੜਾ ਇਹ ਪੁੱਛਿਆ ਗਿਆ ਸੀ ਕਿ ਵੀ ਛਬੀਲ ਦਾ ਕੀ ਸੰਬੰਧ ਹੈ, ਗੁਰੂ ਅਰਜਨ ਸਾਹਿਬ ਕਦੋਂ ਸ਼ੁਰੂ ਹੋਈ ਜਾਂ ਛਬੀਲ ਦਾ। ਮੈਂ ਕਿਹਾ ਜੀ ਇਹ ਇੱਕ ਪਾਸੇ ਤਾਂ ਸਾਡਾ ਜਵਾਬ ਦੇਣ ਦਾ ਤਰੀਕਾ ਸੀ, ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਦਿੱਲੀ ਤਖਤ ਤੋਂ 2 ਫੁੱਟ ਉੱਚਾ ਤਖਤ ਅਕਾਲ, ਮੀਰੀ ਪੀਰੀ ਦੀਆਂ ਤਲਵਾਰਾਂ, ਪਰ ਕਿਉਂਕਿ ਇਹ ਖੇਡ ਅਧਿਆਤਮ ਦੀ ਦੁਨੀਆ ਦੀ ਖੇਡ ਹੈ, ਇਹ ਤਾਂ ਇਸ਼ਕ ਦਾ ਇੱਕ ਪੜਾਅ ਸਮਝੀ, ਪ੍ਰੀਤਮ ਆਪਣਾ ਜਿੱਥੇ ਰਿਝਾਈਦਾ ਹੈ, ਭਾਵੇਂ ਸੁੱਖ ਹੋਵੇ ਭਾਵੇਂ ਦੁੱਖ ਹੋਵੇ, ਉਹਦੇ ਹੁਕਮ ਵਿੱਚ ਸ਼ੁਕਰ ਮਨਾਈਦਾ ਹੈ। ਸੋ ਇਹ ਸ਼ੁਕਰ ਦੀ ਖੇਡ, ਹੁਕਮ ਦੀ ਖੇਡ, ਇਸ਼ਕ ਦੀ ਖੇਡ, ਤੇ ਇੱਕ ਪਾਸੇ ਅੱਗ ਦੇਣ ਵਾਲੇ ਨੇ, ਅੱਗ ਬਾੜੀ ਜਾ ਰਹੀ ਹੈ, ਅੱਗ ਪਾਈ ਜਾ ਰਹੀ ਹੈ, ਅੱਗ 'ਚ ਵਰਗੇ ਪਾਣੀ 'ਚ ਉਬਾਲਿਆ ਜਾ ਰਿਹਾ ਹੈ, ਤੇ ਗੁਰੂ ਦਾ ਜਵਾਬ, ਗੁਰੂ ਦੇ ਸਿੱਖਾਂ ਦਾ ਜਵਾਬ ਛਬੀਲ ਲਾ ਕੇ ਠੰਡਾ ਪਾਣੀ, ਮਿੱਠਾ ਪਾਣੀ ਜਿਹੜਾ ਕਿ ਉਸ ਦੇ ਹੜ ਵਗਾਏ ਜਾਂਦੇ ਨੇ, ਇਹ ਦੱਸਣ ਦੇ ਲਈ ਕਿ ਤੁਹਾਡੀ ਅੱਗ ਸਾਡੇ ਸਿਧਾਂਤ ਨੂੰ ਸਾੜ ਨਹੀਂ ਸਕੀ। ਅਸੀਂ ਅੱਜ ਵੀ ਜਿਹੜਾ ਉਹ ਉਸ ਫੇਥ ਦੇ ਨਾਲ, ਅਸੀਂ ਤਾਂ ਜਿਨ੍ਹਾਂ ਨੂੰ ਤੁਸੀਂ ਕਸ਼ਟ ਦੇ ਕੇ ਲੋਕਾਂ ਦੇ ਫੇਥ ਬਦਲਣ 'ਚ ਯਕੀਨ ਰੱਖਦੇ ਹੋ, ਅਕੀਦੇ ਬਦਲਣ 'ਚ ਯਕੀਨ ਰੱਖਦੇ ਹੋ, ਅਸੀਂ ਤਾਂ ਬਿਨਾਂ ਕਿਸੇ
ਵੰਡ ਤੋਂ, ਬਿਨਾਂ ਕਿਸੇ ਡਿਸਕ੍ਰਿਮੀਨੇਸ਼ਨ ਤੋਂ ਹਰ ਇੱਕ ਨੂੰ ਜਿਹੜਾ ਹੈ ਇਹ ਠੰਡੇ ਮਿੱਠੇ ਜਲ ਦੀ ਛਬੀਲ ਦੇ ਨਾਲ ਇਹਨਾਂ ਗਰਮ ਰੁੱਤਾਂ ਦੇ ਵਿੱਚ, ਜਦੋਂ ਕਿ ਕਹਿੰਦੇ ਨੇ ਕਾਂ ਦੀ ਵੀ ਅੱਖ ਨਿਕਲ ਜਾਂਦੀ ਹੈ, ਉਹ ਜੇ ਮਾਹੌਲ ਜੇਠ ਹਾੜ ਦੇ ਮਹੀਨੇ ਦਾ ਸਾਨੂੰ ਪਤਾ ਹੈ ਉਸ ਧਰਤੀ ਤੇ, ਔਰ ਇਮੈਜਿਨ ਕਰੀਏ ਵੀ ਉਦੋਂ ਕੋਈ 에ਅਰ ਕੰਡੀਸ਼ਨਰ ਔਰ ਦੂਸਰੀਆਂ ਸਹੂਲਤਾਂ ਨਹੀਂ ਸੀ। ਸੋ ਇਹ ਪਰੰਪਰਾਵਾਂ ਜਿਹੜੀਆਂ ਨੇ ਸਾਡੀਆਂ, ਜਿਹੜੀ ਇਹਦੇ ਨਾਲ ਛਬੀਲ ਜੁੜੀ ਹੋਈ ਹੈ, ਗੁਰੂ ਦਾ ਲੰਗਰ ਜੁੜਿਆ ਹੋਇਆ ਹੈ, ਔਰ ਕਿਸੇ ਦੇ ਲਈ ਕੋਈ ਨਫ਼ਰਤ ਨਹੀਂ ਹੈ। ਔਰ ਇਸ ਗੱਲ ਨੂੰ ਜਦੋਂ ਗੁਰੂ ਅਰਜਨ ਸਾਹਿਬ ਦਾ 400 ਸਾਲਾ ਸ਼ਹੀਦੀ ਪੁਰਬ ਸੀ 2006 ਦੇ ਵਿੱਚ, ਪਾਕਿਸਤਾਨ ਸਰਕਾਰ ਨੇ ਉਸ ਮੌਕੇ ਡੇਰਾ ਸਾਹਿਬ ਲਾਹੌਰ ਦੀ ਤਸਵੀਰ ਵਾਲੀ ਡਾਕ ਟਿਕਟ ਜਾਰੀ ਕੀਤੀ ਸੀ। ਔਰ ਉਦੋਂ ਮੈਂ ਆਪਣੇ ਕਾਮੈਂਟ ਦੇ ਵਿੱਚ, ਆਪਣੀ ਲਿਖਤ ਦੇ ਵਿੱਚ ਇਹ ਕਿਹਾ ਸੀ ਕਿ 4 ਸਦੀਆਂ ਬਾਅਦ ਪਾਕਿਸਤਾਨ ਨੇ ਜਹਾਂਗੀਰ ਦੀ ਲੈਗੇਸੀ ਨੂੰ ਨਕਾਰ ਕੇ ਗੁਰੂ ਅਰਜਨ ਸਾਹਿਬ ਦੀ ਲੈਗੇਸੀ ਨੂੰ ਆਪਣੀ ਲੈਗੇਸੀ ਕਿਹਾ ਕਿ ਇੱਕ ਇਸਲਾਮਿਕ ਮੁਲਕ ਦੇ ਵਿੱਚ ਇੱਕ ਪਾਸੇ ਉਹ ਜਹਾਂਗੀਰ ਦੀ ਸੋਚ ਸੀ ਜਿਹੜਾ ਦੁਕਾਨੇ ਬਾਤਲ ਕਹਿੰਦਾ ਸੀ ਗੁਰੂ ਦੇ ਘਰ ਨੂੰ, ਔਰ ਇੱਧਰ 4 ਸਦੀਆਂ ਬਾਅਦ ਪਾਕਿਸਤਾਨ ਦੀ ਸਰਕਾਰ ਗੁਰੂ ਅਰਜਨ ਸਾਹਿਬ ਨੂੰ ਆਪਣੀ ਅਕੀਦਤ ਦੇ ਫੁੱਲ ਭੇਟ ਕਰਦਿਆਂ ਉਹਨਾਂ ਦੀ ਯਾਦ 'ਚ ਡਾਕ ਟਿਕਟ ਜਾਰੀ ਕਰਦੀ ਹੈ। ਸੋ ਇਹ ਜਦੋਂ ਤੁਸੀਂ ਇਤਿਹਾਸ ਦੇ ਰੈਵੋਲੂਸ਼ਨ ਦੇਖਦੇ ਹੋ, ਤਬਦੀਲੀਆਂ ਦੇਖਦੇ ਹੋ, ਵੱਖਰੀ ਗੱਲ ਹੈ ਕਿ ਚੰਦੂ ਦੀ ਜਿਹੜੀ ਔਲਾਦ ਹੈ ਉਹਨਾਂ ਦੀ ਸੋਚ ਤਾਂ ਅੱਜ ਵੀ, ਉਹਨਾਂ ਨੇ ਤਾਂ ਜੂਨ 84 ਨੂੰ ਦਿਨ ਹੀ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਵਾਲਾ ਚੁਣਿਆ ਸੀ ਘੱਲੂਘਾਰਾ ਵਰਤਾਣ ਦੇ ਲਈ, ਔਰ 32 ਸਾਲਾਂ 'ਚ ਕੀ ਕੁਛ ਵਾਪਰਾਇਆ ਔਰ ਕੀ ਕੁਛ ਅੱਜ ਵੀ ਵਾਪਰ ਰਿਹਾ ਉਹਦੀ ਅਸੀਂ ਅਕਸਰ ਚਰਚਾ ਕਰਦੇ। ਸੋ ਅਸੀਂ ਅੱਜ ਇਸ ਪੁਰਬ ਦੇ ਮੌਕੇ, ਗੁਰੂ ਦੇ ਸ਼ਹੀਦੀ ਦਿਨ ਦੇ ਮੌਕੇ, ਅਸੀਂ ਤਾਂ ਹਰ ਹਾਲਤ 'ਚ ਜੇ ਛਬੀਲਾਂ ਔਰ ਨਗਰ ਕੀਰਤਨ ਔਰ ਗੁਰੂ ਨੂੰ ਯਾਦ ਕਰਦੇ ਹਾਂ ਤੇ ਫਿਰ ਇਹ ਗੁਰੂ ਦੇ ਭਾਣੇ 'ਚ ਹੈ। ਔਰ ਅਸੀਂ ਸਿੱਖ ਸੰਗਤ ਨੂੰ ਇਸ ਮੁਬਾਰਕ ਦਿਨ ਦੇ ਮੌਕੇ ਇਹ ਯਾਦ ਦਹਾਨੀ ਵੀ ਕਰਵਾਉਂਦੇ ਕਿ ਸ਼ਹੀਦਾਂ ਦੇ ਸਰਤਾਜ ਨੇ ਜੋ ਸਫ਼ਰ ਸਾਨੂੰ ਦਿੱਤਾ ਹੈ, ਅਸੀਂ ਉਸ ਤੇ ਸੱਚ, ਹੱਕ, ਇਨਸਾਫ ਦੇ ਰਸਤੇ ਤੇ ਦ੍ਰਿੜਤਾ ਨਾਲ ਪਹਿਰਾ ਦਈਏ, ਸਿੱਖੀ ਵੈਲਿਊਜ਼ ਨੂੰ ਆਪਣੇ ਜੀਵਨ ਦੇ ਵਿੱਚ ਅਪਣਾਈਏ। ਤੇ ਬਾਕੀ ਇਹ ਸਤਿਗੁਰੂ ਦੀ ਖੇਡ ਹੈ, ਗੁਰੂ ਦਾ ਭਾਣਾ ਹੈ, ਜੋ ਉਹਨਾਂ ਨੇ ਆਪਣੇ ਆਪ ਤੇ ਸਹਾਰ ਕੇ ਸਾਨੂੰ ਜੀਵਨ ਜਾਚ ਦੱਸਣ ਦੇ ਪੂਰਨੇ ਪਾਏ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।